ਖੇਡਾਂ ਦਾ ਲੇਕਿਨ ਵੈਨਿਊ ਕਹਿੰਦੇ ਬਹੁਤ ਜ਼ਿਆਦਾ ਵਧੀਆ ਲੈਣੇ ਸੀਗੇ ਕਿਉਂਕਿ ਪਲੇਅਰਾਂ ਦੀ ਤਾਦਾਦ ਵੱਧਦੀ ਜਾ ਰਹੀ ਹੈ, ਸਾਡੇ ਭਾਈਚਾਰੇ ਦੀ ਤਾਦਾਦ ਵੱਧਦੀ ਜਾ ਰਹੀ ਹੈ। ਸੋ ਗੋਲਡ ਕੋਸਟ ਦੀਆਂ ਇਸ ਖੂਬਸੂਰਤ ਗਰਾਊਂਡਾਂ ਦੇ ਵਿੱਚੋਂ ਇੰਡੋਜ਼ ਟੀਵੀ ਬਿਲਕੁਲ ਲਾਈਵ ਤੁਹਾਡੇ ਸਾਹਮਣੇ ਹੋ ਚੁੱਕਾ ਹਾਕੀ ਦੀਆਂ ਖੂਬਸੂਰਤ ਗਰਾਊਂਡਾਂ ਦੇ ਵਿੱਚੋਂ ਗੋਲਡ ਕੋਸਟ ਪਰਫਾਰਮੈਂਸ ਸੈਂਟਰ। ਮੈਂ ਹਰਜੀਤ ਲਸਾੜਾ ਤੇ ਮੇਰੇ ਨਾਲ ਲਵੀ ਖੱਤਰੀ ਜੀ ਇਸ ਵਕਤ ਵੀਡੀਓ ਫਿਲਮਾਂਕਣ ਦੇ ਨਾਲ ਜੁੜੇ ਹੋਏ ਨੇ ਤੇ ਸਾਡੇ ਟੈਕਨੀਸ਼ੀਅਨ ਵੀ ਇੱਥੇ ਜੁੜੇ ਹੋਏ ਨੇ ਜਿਨ੍ਹਾਂ ਖੇਡਾਂ ਦੀ ਸ਼ੁਰੂਆਤ ਇਸ ਮਾਂ ਖੇਡ ਹਾਕੀ ਤੋਂ ਹੋਈ ਹੈ। ਅੱਜ ਉਸ ਹਾਕੀ ਨੂੰ ਤੁਹਾਡੇ ਫਿਰ ਦੁਬਾਰਾ ਸਨਮੁਖ ਕਰਦੇ ਹੋਏ ਜਲਦੀ ਨਾਲ ਦੱਸਦੇ ਚੱਲੀਏ ਕਿ ਇਹ ਅੱਜ ਦੇ ਦੂਸਰੇ ਦਿਨ ਦਾ ਦੂਸਰਾ ਮੈਚ ਨਿਊ ਸਾਊਥ ਵੇਲਜ਼ ਸਿੰਘਸ ਜਿਹੜੇ ਕਿ ਸਕਾਈ ਬਲੂ ਟੀ ਸ਼ਰਟਾਂ ਦੇ ਵਿੱਚ ਨੇ, ਵਰਦੀਆਂ ਦੇ ਵਿੱਚ ਨੇ ਤੇ ਦੂਸਰੇ ਪਾਸੇ ਸਾਡੇ ਕੋਲ ਐਡੀਲੇਡ 6 ਜਿਹੜੇ ਕਿ ਬਲੂ ਟੀ ਸ਼ਰਟ ਦੇ ਵਿੱਚ ਨੇ। ਫਸਮ ਡੀ ਦੇ ਵਿੱਚ ਇਨ ਕੀਤਾ ਜਾਂ ਡੀ ਦੇ ਵਿੱਚ ਇਨ ਕਰ ਦਿੱਤਾ ਗਿਆ ਲੇਕਿਨ ਚੁਕੰਨੇ ਨੇ ਨਿਊ ਸਾਊਥ ਵੇਲਜ਼ ਵਾਲੇ ਤਕੜੇ ਨੇ, ਚੰਡੇ ਹੋਏ ਲੱਗਦੇ ਆ ਇੱਕ ਆਪਣੇ ਕੋਚਾਂ ਦੇ। ਜ਼ਿਆਦਾ ਡਰਿਬਲਿੰਗ ਚੰਗੀ ਨਹੀਂ ਹੁੰਦੀ ਬਾਈ, ਇੱਕ ਨੰਬਰ ਬਾਈ ਬਹੁਤ ਖੂਬਸੂਰਤ ਗੇਮ ਲੇਕਿਨ ਜ਼ਿਆਦਾ ਡਰਿਬਲਿੰਗ ਨਹੀਂ, ਬਾਲ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰੋ। ਬਾਲ ਇਸ ਵਕਤ ਨਿਊ ਸਾਊਥ ਵੇਲਜ਼ ਦੇ ਕਬਜ਼ੇ ਵਿੱਚ ਹੈ ਜੀ, ਫ੍ਰੀ ਹਿੱਟ ਉੱਥੋਂ ਲੈ ਰਹੇ ਨੇ 25 ਗਜ਼ ਤੋਂ। ਬਾਲ ਨੂੰ ਫੁੱਲ ਬੈਕ ਖੂਬਸੂਰਤ ਜੁੱਸੇ ਵਾਲਾ ਫੁੱਲ ਬੈਕ ਲੱਗਦਾ ਜੀ, ਵੱਡਾ ਕੱਦ ਹੈ ਜੀ। ਸਕੂਪ ਦੇ ਨਾਲ ਬਾਲ ਨੂੰ ਥੋੜਾ ਜਿਹਾ ਕਹਿੰਦੇ ਹੁੰਦੇ ਰਿਲੀਜ਼ ਕੀਤਾ ਟੈਂਸ਼ਨ ਨੂੰ, ਬਾਲ ਦੋਨੋਂ ਟੀਮਾਂ ਦੇ ਹੱਥੋਂ ਬਾਹਰ ਨਹੀਂ। ਅੰਪਾਇਰ ਦਾ ਇਸ਼ਾਰਾ ਕਿ ਥੋੜਾ ਟੱਚ ਲੱਗ ਕੇ ਗਿਆ, ਬਾਲ ਹਜੇ ਵੀ ਨਿਊ ਸਾਊਥ ਵੇਲਜ਼ ਦੇ ਕਬਜ਼ੇ ਵਿੱਚ ਹੈ। 25 ਗਜ਼ ਤੋਂ ਫਾਉਲ ਲੈ ਰਹੇ ਨੇ ਜੀ ਦੋਨੋਂ ਟੀਮਾਂ ਇਸ ਵਕਤ ਤਕਰੀਬਨ ਅਟੈਕਿੰਗ ਦੇ ਵਿੱਚ ਬਰਾਬਰ ਨੇ, ਡਿਫੈਂਸਿੰਗ ਦੇ ਵਿੱਚ ਬਰਾਬਰ ਨੇ। ਸੋ ਔਖਾ ਹੋ ਜਾਏਗਾ ਜਦੋਂ ਇੱਕ ਟੀਮ ਦੂਸਰੀ ਟੀਮ ਦੇ ਉੱਪਰ ਗੋਲ ਦਾਗ ਦੇਗੀ। ਲਓ ਜੀ ਨਿਊ ਸਾਊਥ ਵੇਲਜ਼ ਵਾਲੇ ਅਟੈਕਿੰਗ ਮੋਡ ਦੇ ਵਿੱਚ ਨੇ, 25 ਗਜ਼ ਤੋਂ ਫਾਉਲ ਲੈ ਰਹੇ ਨੇ। ਅੰਪਾਇਰ ਦਾ ਇਸ਼ਾਰਾ ਕਿ ਥੋੜੇ ਹੋਰ ਭਾਈ ਪਿੱਛੇ, ਅੰਪਾਇਰ ਨਾਲ ਹੀ ਪੰਗੇ ਲੈਣੇ ਚਾਹੀਦੇ ਜੀ। ਅੰਪਾਇਰ ਕਹਿੰਦੇ ਕੱਬੇ ਹੁੰਦੇ ਆ, ਅੰਪਾਇਰ ਦਾ ਫੈਸਲਾ ਵੈਸੇ ਵੀ ਟੱਲੇ ਹੀ ਹੁੰਦਾ ਆ। ਨਿਊ ਸਾਊਥ ਵੇਲਜ਼ ਦੀ ਖੂਬਸੂਰਤ ਟਰਾਈ ਲੇਕਿਨ ਕੁਝ ਇੰਚਾਂ ਦੇ ਫਰਕ ਦੇ ਨਾਲ ਬਾਲ ਉਚਾਈ ਦੇ ਵਿੱਚ ਜਾਂਦਾ ਹੋਇਆ ਬਾਹਰ, ਲੇਕਿਨ ਡੇਂਜਰਸ ਟੱਚ